ਕੁਆਡ ਦੇ ਥੱਲੇ ਅਮਰੀਕਾ ਨੇ ਭਾਰਤ ਨੂੰ ਫੜ ਕੇ ਚੀਨ ਦੇ ਸਾਹਮਣੇ ਕਰਕੇ ਜਾਂ ਕਹੋ ਕਿ ਬਲਦੀ ਦੇ ਬੂਥੇ 'ਚ ਦੇ ਦਿੱਤਾ। ਕਮਲਾ ਹੈਰਿਸ ਕਹਿ ਰਹੀ ਹੈ ਤੇ ਉਹਨੇ ਕਿਹਾ ਜੀ ਵੀ ਆਹੀ ਇੰਡੋ ਪੈਸੀਫਿਕ ਔਰ ਸਾਊਥ ਈਸਟ ਏਸ਼ੀਆ ਜਿਹੜਾ ਹੈ ਦੁਨੀਆ ਦਾ ਮੁਸਤਕਬਲ ਡਿਸਾਈਡ ਕਰੇਗਾ। ਮਿਸਿਸ ਹੈਰਿਸ ਹੈਜ਼ ਆਲਰੇਡੀ ਅਕਿਊਜ਼ਡ ਬੀਜਿੰਗ ਟਵਾਈਸ of bullying its neighbors in the resource rich South China Sea। ਉਹਨੇ ਕਿਹਾ ਜੀ ਅਸੀਂ ਬੋਲਾਂਗੇ ਜੇ ਜਿਹੜੀ ਇੰਟਰਨੈਸ਼ਨਲ ਰੂਲ ਨੇ ਜਿਵੇਂ ਕਿ ਸਾਊਥ ਚਾਈਨਾ ਸੀ ਨਾਲ ਰਿਲੇਟਡ ਚੀਨ ਨੇ ਨਹੀਂ ਮੰਨੇ ਹੋਏ ਅਸੀਂ ਐਕਸ਼ਨ ਲਵਾਂਗੇ। ਦਾ ਹਾਈ ਵੋਲਟੇਜ ਮਾਲਾਬਾਰ ਐਕਸਾਈ featuring the navies of all 4 Quad countries India, US, Australia and Japan began on Thursday off the coast of Guam in a backdrop of a resolve by the 4 nations to solidify cooperation for a free and open Indo-Pacific in view of the China's rogue behavior in the region। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਊਥ ਏਸ਼ੀਆ ਦਾ ਜਿਹੜਾ ਖਿੱਤਾ ਹੈ ਪੂਰੀ ਤਰ੍ਹਾਂ ਜੰਗੀ ਖਿੱਤਾ ਬਣ ਚੁੱਕਾ ਹੈ ਅਤੇ ਅਫਗਾਨਿਸਤਾਨ ਦੇ ਹਾਲਾਤਾਂ ਨੇ ਹੋਰ ਵੀ ਕਸ਼ੀਦਗੀ ਪੈਦਾ ਕਰ ਦਿੱਤੀ ਹੈ। ਸੋ ਵਿਊਅਰਸ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਤੇ ਭਾਰਤ ਵੱਲੋਂ ਆਸਟ੍ਰੇਲੀਆ ਤੇ ਜਾਪਾਨ ਨਾਲ ਮਿਲ ਕੇ ਵੈਸਟਰਨ ਪੈਸੀਫਿਕ ਓਸ਼ਨ ਵਿੱਚ ਸਾਂਝੀਆਂ ਵਾਰ ਗੇਮਸ ਕੀਤੀਆਂ ਜਾ ਰਹੀਆਂ ਨੇ। ਸੋ ਜਦੋਂ ਕਿ ਅਗਲੇ ਮਹੀਨੇ ਚੀਨ ਦੇ ਹੈਨਾਨ ਸੂਬੇ ਵਿੱਚ ਚੀਨ, ਪਾਕਿਸਤਾਨ, ਥਾਈਲੈਂਡ ਅਤੇ ਮੰਗੋਲੀਆ ਵੱਲੋਂ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ ਜਾਣਗੀਆਂ। ਇਹ ਸਭ ਫਿਊਚਰ ਦੇ ਟਕਰਾਅ ਦੀਆਂ ਜਿਹੜੀਆਂ ਅਲਾਮਤਾਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੱਕ ਪਾਸੇ ਕਿਉਂਕਿ ਦੁਨੀਆ ਦੀਆਂ ਅੱਖਾਂ ਵੀ ਇੰਤਜ਼ਾਰ ਹੈ ਫਿਰ ਸਾਡੀਆਂ ਅੱਖਾਂ ਵੀ ਔਰ ਦਿਲ ਵੀ ਉਸੇ ਖਿੱਤੇ ਅਫਗਾਨਿਸਤਾਨ ਔਰ ਆਪਣੀ ਧਰਤੀ ਦੇ ਨਾਲ ਜੁੜਿਆ ਹੋਇਆ ਹੈ। ਮਿੰਟ ਸੈਕਿੰਡ ਦੀ ਹੋ ਰਹੀ ਤਬਦੀਲੀ ਸਾਨੂੰ ਪ੍ਰਭਾਵਿਤ ਕਰਦੀ ਹੈ। ਸਮਝਣ ਦੀ ਵੀ ਅਸੀਂ ਉਹਨੂੰ ਕੋਸ਼ਿਸ਼ ਕਰਦੇ ਹਾਂ। ਇਸੇ ਹੀ ਸਾਰੇ ਰੌਲੇ ਗੋਲੇ ਦੇ ਵਿੱਚ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਪਹਿਲੀ ਵਾਰ ਡਿਪਲੋਮੈਟਿਕ ਚਾਰਮ ਵਿਜ਼ਿਟ ਜਿਸ ਨੂੰ ਬਹੁਤਿਆਂ ਨੇ ਕਿਹਾ ਉਹ ਦੌਰੇ ਦੇ ਉੱਤੇ ਨਿਕਲੀ ਔਰ ਦੌਰਾ ਵੀ ਉਸ ਖਿੱਤੇ ਦਾ ਸਾਊਥ ਈਸਟ ਏਸ਼ੀਆ ਸਿੰਗਾਪੁਰ ਲੈਂਡ ਕੀਤਾ। ਉੱਥੋਂ ਉਹਨੇ ਖਾਸ ਤੌਰ 'ਤੇ ਜਿਹੜਾ ਹੈ ਉਹ ਹਨੋਈ ਜਿਹੜਾ ਵੀਅਤਨਾਮ ਦੀ ਰਾਜਧਾਨੀ ਹੈ ਉੱਥੇ ਜਾਣਾ ਸੀ ਔਰ ਉੱਥੋਂ ਫਿਰ ਵਾਪਸ ਜਿਹੜਾ ਹੈ ਉਹ ਇਹ ਸਾਰਾ ਹੈ ਤਾਂ ਇਹੀ ਕਿ ਜਿਹੜੀ ਅਮਰੀਕਾ ਦੀ ਹੁਣ ਆਉਣ ਵਾਲੇ ਪੀਰੀਅਡ 'ਚ ਐਂਟਾਈ ਚਾਈਨਾ ਲਾਈਨ ਹੈ ਸਾਊਥ ਚਾਈਨਾ ਸੀ ਨੂੰ ਲੈ ਕੇ ਔਰ ਦੂਸਰਾ ਔਰ ਸਾਊਥ ਈਸਟ ਜਿਹੜੇ ਏਸ਼ੀਆ ਦੇ ਮੁਲਕਾਂ ਨੂੰ ਜਿਹੜਾ ਠੁੰਮਣਾ ਦੇਣਾ ਕਿ ਭਾਈ ਅਸੀਂ ਤੁਹਾਡੇ ਨਾਲ ਹੈ ਔਰ ਇੱਧਰ ਜਿਹੜਾ ਉਹ ਚੀਨ ਨੂੰ ਧਮਕਾਉਣਾ ਵੀ। ਲੇਕਿਨ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕੁਦਰਤ ਦੇ ਹੱਥ ਵੱਸ ਹੁੰਦੀਆਂ ਨੇ। ਇੱਕ ਤਾਂ ਜੋ ਡਿਵੈਲਪਮੈਂਟਸ ਕਾਬਲ ਦੇ ਵਿੱਚ ਹੋਈਆਂ ਔਰ ਪਿਛਲੇ 24 ਘੰਟੇ ਵਾਲੀਆਂ ਖਾਸ ਤੌਰ 'ਤੇ ਉਹ ਵਿਚਾਰੀ ਬੀਬੀ ਕਮਲਾ ਹੈਰਿਸ ਕੋਈ ਕੈਮਰਿਆਂ ਦੇ ਵੀ ਬਹੁਤੀ ਕਲਿੱਕ ਲੁੱਕ ਨਹੀਂ ਹੋਈ ਜਿਹੜਾ ਆਫੀਸ਼ੀਅਲ ਜਾਂ ਮੀਡੀਆ ਦਿੰਦਾ ਉਨਾ ਕੀ ਹੋਇਆ। ਲੇਕਿਨ ਇੱਕ ਹੋਰ ਜਿਹੜਾ ਜਦੋਂ ਉਹਨੇ ਸਿੰਗਾਪੁਰ ਤੋਂ ਫਲਾਈ ਕਰਨਾ ਸੀ ਹਨੋਈ ਦੇ ਲਈ ਇੱਕਦਮ ਇਹ ਖਬਰ ਆਈ ਕਿ ਉੱਥੇ ਜਿੰਨੇ ਅਮਰੀਕਨ ਐਮਬੈਸੀ ਦੇ ਸਟਾਫ ਮੈਂਬਰ ਨੇ ਉਹ ਹਵਾਨਾ ਸਿੰਡਰੋਮ ਦਾ ਸ਼ਿਕਾਰ ਨੇ। ਹੁਣ ਇਹ ਹਵਾਨਾ ਸਿੰਡਰੋਮ ਕੀ ਹੈ ਮੈਂ ਵਕਤ ਨਹੀਂ ਹੈ ਕਿ ਡੀਟੇਲ 'ਚ ਜਾਵਾਂ ਕਿ ਕਿਊਬਾ ਜਿਨ੍ਹਾਂ ਦੇ ਨਾਲ ਅਮਰੀਕਾ ਦੀ ਲੰਬਾ ਵਕਤ ਕਿਉਂਕਿ ਇਹਨਾਂ ਦੇ ਗੁਆਂਢ ਦੇ ਵਿੱਚ ਜਾਂ ਇਹਨਾਂ ਦੇ ਅਮਰੀਕਾ ਦੇ ਪਿਛਵਾੜੇ ਦੇ ਵਿੱਚ ਜੇ ਕੋਈ ਸੋਵੀਅਤ ਯੂਨੀਅਨ ਜਦੋਂ ਇੱਕ ਮੁਲਕ ਸੀ ਉਹਨਾਂ ਦੀ ਕੋਈ ਛਾਉਣੀ ਸੀ ਜਾਂ ਅੱਡਾ ਸੀ ਤੇ ਇਹਨਾਂ ਦੀ ਸਿਰਦਰਦ ਸੀ ਤਾਂ ਉਹ ਕਿਊਬਾ ਸੀ। ਫਿਡਾਲ ਕਾਸਟਰੋ ਉੱਥੇ ਬੈਠੇ ਔਰ ਅਸੀਂ ਵਾਕਿਫ ਹੈ ਕਿ ਕਿਵੇਂ 1960ਵਿਆਂ ਦੇ ਵਿੱਚ ਇੱਕ ਸੀਰੀਅਸ ਜਿਹੜਾ ਜਿਹਨੂੰ ਕਿਊਬਨ ਮਿਸਲ ਕ੍ਰਾਈਸਿਸ ਕਰਕੇ ਜਾਣਿਆ ਜਾਂਦਾ ਹੈ ਉਹ ਪੀਰੀਅਡ ਸੀ ਕਿ ਇਹ ਧਰਤੀ ਤਬਾਹੀ ਦੇ ਕਗਾਰ 'ਤੇ ਖੜੀ ਸੀ ਕਿ ਵੀ ਬਟਨ ਨਿਊਕਲੀਅਰ ਇੱਧਰ ਦੱਬਿਆ ਜਾਂਦਾ ਹੈ ਕਿ ਉੱਧਰ ਦੱਬਿਆ ਜਾਂਦਾ ਹੈ ਔਰ ਉਹਦੇ 'ਚ ਨਿਊਕਲੀਅਰ ਟਿਪਡ ਮਿਸਲਸ ਜਿਹੜੀਆਂ ਸੋਵੀਅਤ ਯੂਨੀਅਨ ਨੇ ਭੇਜੀਆਂ ਔਰ ਕਿਊਬਾ ਨੇ ਇੰਸਟਾਲ ਕਰਨੀਆਂ ਸੀ ਔਰ ਜ਼ਾਹਰ ਹੈ ਕਿ ਅਮਰੀਕਾ ਨੂੰ ਇਹ ਸੀ ਕਿ ਵੀ ਇਹ ਤਾਂ ਸਾਡੀ ਤਬਾਹੀ ਦਾ ਸਮਾਨ ਹੈ ਔਰ ਇਹਦੇ 'ਚ ਉਹਨਾਂ ਨੇ ਪ੍ਰੈਜ਼ੀਡੈਂਟ ਕੈਨੇਡੀ ਨੇ ਥ੍ਰੈਟ ਕੀਤਾ ਹੈ ਉਹਨਾਂ ਨੂੰ ਕਿ ਵੀ ਇਹਨਾਂ ਨੂੰ ਚੁੱਕੋ ਅਦਰਵਾਈਜ਼ ਅਸੀਂ ਨਿਊਕਲੀਅਰ ਵਾਰ ਹੋ ਜਾਏਗੀ। ਜੋ ਫਾਈਨਲ ਸਟੇਜ 'ਤੇ ਉਹਨਾਂ ਨੇ ਉਹਨੂੰ ਕੱਢ ਲਿਆ ਸੀ ਵਾਪਸ। ਲੇਕਿਨ ਉਦੋਂ ਵੀ ਸਮਝੌਤੇ ਦਾ ਹਿੱਸਾ ਸੀ ਕਿ ਜਿਹੜੀਆਂ ਅਮਰੀਕਾ ਨੇ ਟਰਕੀ ਦੇ ਵਿੱਚ ਲਾਇਆ ਹੋਇਆ ਸੀ ਸਿਸਟਮ ਰਸ਼ੀਆ ਨੂੰ ਟਾਰਗੇਟ ਕਰਕੇ ਉਹ ਵੀ ਇਹਨਾਂ ਨੇ ਰਿਮੂਵ ਕਰ ਲਿਆ ਸੀ। ਹੁਣ ਉਸ ਔਰ ਇਹ ਲੰਬਾ ਵਕਤ ਲਗਭਗ ਅੱਧੀ ਸਦੀ ਕਿਊਬਾ ਔਰ ਅਮਰੀਕਾ ਦਾ ਟਕਰਾਅ ਰਿਹਾ। ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਉਹਨਾਂ ਨੇ ਪਹਿਲੀ ਵਾਰ ਨਾਰਮਲਾਈਜ਼ ਕੀਤਾ
ਔਰ ਜਿਹੜਾ ਚੇਂਜ ਹੋਇਆ ਔਰ ਟਰੰਪ ਦੇ ਪਹੁੰਚਦਿਆਂ ਫਿਰ ਉਹ ਬਿਟਰਨੈਸ ਹੋਈ ਹੁਣ ਬਾਈਡਨ ਕਿਵੇਂ ਕਰਦਾ। ਲੇਕਿਨ ਉਸ ਪੀਰੀਅਡ 'ਚ ਹਵਾਨਾ ਕਿਉਂਕਿ ਕਿਊਬਾ 'ਚ ਹੈ, ਇੱਕ ਵਾਰ ਇਹ ਸਾਹਮਣੇ ਆਇਆ ਕਿ ਵੀ ਇਹ ਜਿਹੜੇ ਉਹਨਾਂ ਦੇ EMPLOYE ਨੇ ਸਾਰੇ ਉਹ ਉਹਨਾਂ ਦੇ ਸਿਰ ਦਰਦ ਹੁੰਦਾ ਹੈ ਪਹਿਲਾਂ ਅਜੀਬੋ ਗਰੀਬ ਜੇ ਉਹਨਾਂ ਨੂੰ ਜਿਹਨੂੰ ਅਸੀਂ ਹਾਈਪਰ ਕਹਿੰਦੇ ਹਾਂ ਵੀ ਉਹ ਇੱਕ ਹਾਈ ਮਹਿਸੂਸ ਹੁੰਦਾ ਜਿਵੇਂ ਕਦੇ LSD ਜਾਂ ਮਰੂਆਨਾ ਵਗੈਰਾ ਇਸਤੇਮਾਲ ਕਰਨ ਵਾਲੇ, ਫਿਰ ਵੋਮਿਟਿੰਗ ਔਰ ਦੂਜੇ ਤੀਜੇ ਡੈਥ ਕੋਈ ਨਹੀਂ ਸੀ ਹੋਈ ਔਰ ਸਾਰੀ। ਔਰ ਇਹ ਬਾਅਦ 'ਚ ਉਹਨਾਂ ਦੀਆਂ ਇਨਵੈਸਟੀਗੇਸ਼ਨ ਟੀਮਸ ਜਾਂ ਦੂਜਿਆਂ ਨੇ ਇਹ ਕਿਹਾ ਕਿ ਵੀ ਇਹ ਕੋਈ ਨਾ ਕੋਈ ਨਰਵ ਗੈਸ ਹੈ ਜਿਹੜੀ ਇਸਤੇਮਾਲ ਕੀਤੀ ਗਈ ਜਿਹਦੇ ਥੱਲੇ ਇਹ ਸਾਰੇ ਸਿੰਪਟਮਸ ਹੁੰਦੇ ਨੇ। ਹਾਲਾਂਕਿ ਕੋਈ ਵੀ ਗੱਲ ਕਨਕਲੂਜਨ ਤੱਕ ਨਹੀਂ ਆਈ ਪਰ ਇਸ ਨੂੰ ਹਵਾਨਾ ਸਿੰਡਰੋਮ ਦੇ ਨਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਇਹ ਹੋਇਆ ਹੁਣ ਜਦੋਂ ਉਹਨੇ ਵੀਅਤਨਾਮ ਪਹੁੰਚਣਾ ਸੀ, ਅਜੇ ਉੱਡਣਾ ਹੀ ਸੀ, ਤੇ ਆਇਆ ਕਿ ਵੀ ਜਿਹੜੀ ਹਨੋਈ ਦੇ ਵਿੱਚ ਅਮਰੀਕਨ ਐਮਬੈਸੀ ਦੇ ਨੇ ਮੁਲਾਜ਼ਮ ਬਹੁਤ ਸਾਰੇ ਉਹ ਉਸੇ ਹੀ ਸਿੰਪਟਮ ਦਾ ਸ਼ਿਕਾਰ ਨੇ। ਸੋ ਜ਼ਾਹਰ ਹੈ ਕਿ ਉਹ ਵੀ ਕਿਊਬਾ ਦੇ ਨਾਲ ਚਾਈਨਾ ਦੇ ਵੀ ਚੰਗੇ ਸੰਬੰਧ ਸੀ, ਉਦੋਂ ਹਵਾਨਾ ਸਿੰਡਰੋਮ ਰਸ਼ੀਆ ਦੇ ਖਾਤੇ 'ਚ ਪਾਇਆ ਜਾਂਦਾ ਸੀ। ਹੁਣ ਕਿਉਂਕਿ ਚਾਈਨਾ ਨੂੰ ਦੇ ਅਗੇਂਸਟ ਹੀ ਇਹ ਫਰੰਟ ਬਣਾਉਣ ਦੀ ਲਾਈਨ ਕੁਆਡ ਔਰ ਦੂਜਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਇਹ ਭਾਵੇਂ ਉਹਨਾਂ ਨੇ ਪਬਲਿਕਲੀ ਐਡਮਿਟ ਨਹੀਂ ਕੀਤਾ ਪਰ ਉਹਦੀ ਫਲਾਈਟ ਰੋਕ ਦਿੱਤੀ ਗਈ ਕਮਲਾ ਹੈਰਿਸ ਦੀ ਔਰ ਕਈ ਘੰਟੇ ਬਾਅਦ ਮੇਰੇ ਖਿਆਲ 4 ਜਾਂ 5 ਘੰਟੇ ਬਾਅਦ ਉਹ ਫਲਾਈਟ ਉੱਥੋਂ ਗਈ, ਉਹ ਗਈ ਉੱਥੇ ਹਨੋਈ ਦੇ ਵਿੱਚ ਹੋਇਆ। ਲੇਕਿਨ ਇਸ ਸਾਰੇ ਨੇ ਹਵਾਨਾ ਸਿੰਡਰੋਮ ਦੀ ਖਬਰ ਵੀ ਔਰ ਦੂਜੇ ਵੀ ਫੋਕਸ ਨਹੀਂ ਹੋਣ ਦਿੱਤੇ। ਪਰ ਜਿਹੜੀ ਗੱਲ ਅਸੀਂ ਅੱਜ ਇਸ ਹਵਾਲੇ ਨਾਲ ਕਰ ਰਹੇ ਹਾਂ ਔਰ ਪਿਛਲੇ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਕਿਵੇਂ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਸਪੋਕਸਮੈਨ ਵਾਂਗ ਆਈਡੀਆਲੋਗ ਹੈ, ਰਾਜ ਸਭਾ ਦਾ ਮੈਂਬਰ ਵੀ ਹੈ, ਉਹ ਕਿਸ ਕਿਸਮ ਦੀ ਨੀਤੀ ਅਫਗਾਨਿਸਤਾਨ 'ਚ ਅਪਣਾਉਣ ਦੀ ਗੱਲ ਕਰ ਰਿਹਾ ਔਰ ਆਲਰੇਡੀ ਕੁਆਡ ਦੇ ਥੱਲੇ ਅਮਰੀਕਾ ਨੇ ਭਾਰਤ ਨੂੰ ਫੜ ਕੇ ਚੀਨ ਦੇ ਸਾਹਮਣੇ ਕਰਕੇ ਜਾਂ ਕਹੋ ਕਿ ਬਲਦੀ ਦੇ ਬੂਥੇ 'ਚ ਦੇ ਦਿੱਤਾ ਔਰ ਆਲਰੇਡੀ ਕੁਆਡ ਦੀਆਂ ਜਦੋਂ ਅਸੀਂ ਅੱਜ ਇਹ ਗੱਲਬਾਤ ਕਰ ਰਹੇ ਹਾਂ ਦੋ ਖਬਰਾਂ, ਕਿਉਂਕਿ ਅਸੀਂ ਕੋਈ ਖਬਰਾਂ ਘੜਦੇ ਨਹੀਂ ਹੈ, ਸਾਡੀ ਤਾਂ ਨਜ਼ਰ ਹੀ ਜਾਂਦੀ ਹੈ ਔਰ ਉਹਨੂੰ ਅਸੀਂ ਦੇਖਦੇ ਹਾਂ ਕਿ ਕਿਵੇਂ ਇਹ ਪ੍ਰਭਾਵਿਤ ਕਰਦਾ। ਪਰ ਪਹਿਲਾਂ ਕਮਲਾ ਹੈਰਿਸ ਦੀ ਗੱਲ ਕਰੀਏ ਕਿ ਵੀ ਸਾਰੇ ਟ੍ਰਿਪ ਦਾ ਮਕਸਦ ਕੀ ਸੀ ਔਰ ਕਿਵੇਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਦੁਨੀਆ ਦੀ ਪੋਲਿਟਿਕਸ ਨੂੰ ਸਾਡਾ ਖਿੱਤਾ ਡਿਸਾਈਡ ਕਰੇਗਾ ਔਰ ਜਦੋਂ ਅਸੀਂ ਜੀਓ ਪੋਲਿਟਿਕਸ ਦੀ ਗੱਲ ਕਰਦੇ ਹਾਂ ਤੇ ਅਕਸਰ ਇਹ ਕਿਹਾ ਜਾਂਦਾ ਕਿ ਦੈਟ ਇਜ਼ ਹਿਸਟਰੀ ਔਨ ਦਾ ਵੀਲਸ, ਕਿ ਭਾਈ ਉਹੀ ਹਿਸਟਰੀ ਜਿਹੜੀ ਹੈ ਹੁਣ ਉਹ ਬਜਾਏ ਮਿਡਲ ਈਸਟ, ਇਜ਼ਰਾਈਲ, ਫਲਸਤੀਨ ਜਾਂ ਸਾਊਥ ਅਮਰੀਕਾ, ਕਦੇ ਕਿਊਬਾ, ਵੈਨਜ਼ੂਏਲਾ, ਇਕਵਾਡੋਰ ਜਾਂ ਫਾਰ ਆਫ ਚੈਚਨੀਆ ਔਰ ਦੇਗਿਸਤਾਨ ਔਰ ਉਹਦੇ ਹਵਾਲੇ ਨਾਲ ਗੱਲ ਹੁੰਦੀ ਸੀ, ਇੱਥੇ ਹੈ। ਔਰ ਇਹ ਗੱਲ ਕਮਲਾ ਹੈਰਿਸ ਕਹਿ ਰਹੀ ਹੈ। US Vice President Kamala Harris in Singapore said Southeast Asia and Indo-Pacific would dictate the future of the world as she heads talks with Singapore Prime Minister Lee Loong as part of her Southeast Asia visit aimed at bolstering America's engagement in the region। ਜੋ ਅਸੀਂ ਗੱਲ ਕਹੀ ਹੈ ਇੱਕ ਫਿਕਰ ਜੀ ਆ ਜਾਂਦੇ, ਉਹਨੇ ਕਿਹਾ ਜੀ ਵੀ ਆਹੀ ਇੰਡੋ ਪੈਸੀਫਿਕ ਔਰ ਸਾਊਥ ਈਸਟ ਏਸ਼ੀਆ ਹੀ ਜਿਹੜਾ ਹੈ ਦੁਨੀਆ ਦਾ ਮੁਸਤਕਬਲ ਡਿਸਾਈਡ ਕਰੇਗਾ। ਔਰ ਹੁਣ ਜਦੋਂ ਕਿ ਉਹਨੇ ਹਨੋਈ ਤੋਂ ਆਪਣਾ ਟ੍ਰਿਪ ਖਤਮ ਕਰ ਲਈ ਵਾਪਸ ਮੁੜੀ ਹੈ, ਕਮਲਾ ਹੈਰਿਸ ਐਂਡਸ ਏਸ਼ੀਆ ਟੂਰ ਵਿਦ ਫਰੈਸ਼ ਜੈਬ ਐਟ ਚਾਈਨਾ। ਜਾਂਦੇ ਜਾਂਦੇ ਚਾਈਨਾ ਤੋਂ ਉਹਨੇ ਕੀ ਕਿਹਾ, ਮਿਸਿਸ ਹੈਰਿਸ ਹੈਜ਼ ਆਲਰੇਡੀ ਅਕਿਊਜ਼ਡ ਬੀਜਿੰਗ ਟਵਾਈਸ of bullying its neighbors in the resource rich South China Sea। ਉਹਨੇ ਕਿਹਾ ਜੀ ਇਹ ਆਪਣੇ ਗਵਾਂਢੀਆਂ ਨੂੰ ਜਿਹੜਾ ਸਿੰਘ ਮਾਰ ਰਿਹਾ, ਉਹਨਾਂ ਨੂੰ ਬੁਲੀ ਕਰ ਰਿਹਾ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਜਿਹੜੀ ਐਗਜ਼ੈਕਟ ਉਹਦੇ ਵਰਡਸ ਨੇ, we are going to speak up when there are actions that Beijing takes that threaten the rules based international order such as activity in the South China Sea। ਉਹਨੇ ਕਿਹਾ ਜੀ ਅਸੀਂ ਬੋਲਾਂਗੇ ਜੇ ਜਿਹੜੀ ਇੰਟਰਨੈਸ਼ਨਲ ਰੂਲ ਨੇ ਜਿਵੇਂ ਕਿ ਸਾਊਥ ਚਾਈਨਾ ਸੀ ਨਾਲ ਰਿਲੇਟਡ ਚੀਨ ਨੇ ਨਹੀਂ ਮੰਨੇ ਹੋਏ, ਅਸੀਂ ਐਕਸ਼ਨ ਲਵਾਂਗੇ। ਫਰੀडम ਆਫ ਨੈਵੀਗੇਸ਼ਨ ਇਜ਼ ਅ ਵਾਈਟਲ ਇਸ਼ੂ ਫॉर ਦਿਸ ਰੀਜਨ। ਸਾਊਥ ਚਾਈਨਾ ਸੀ ਦੀ ਗੱਲ ਕਰ ਰਹੀ ਔਰ ਉਹਦੇ 'ਚ ਨਾਲ ਦੀ ਨਾਲ ਹੁਣ ਅਨਫੋਰਚੂਨੇਟ ਮੈਂ ਕਿਹਾ ਵੀ ਕਈ ਵਾਰੀ ਟਾਈਮਿੰਗ ਹੀ ਇਸ ਕਿਸਮ ਦੀ ਹੁੰਦੀ ਹੈ ਕਿ ਜਦੋਂ ਇਹ ਉੱਥੇ ਸਿੰਗਾਪੁਰ ਪਹੁੰਚਦੀ ਹੈ ਤੇ ਉਹ ਪਹਿਲੀਆਂ ਖਬਰਾਂ ਆ ਗਈਆਂ ਸੀ ਕਿ ਏਅਰਪੋਰਟ ਦੇ ਉੱਤੇ ਕੀ ਹਲਚਲ ਬਚੀ ਹੋਈ ਹੈ, ਕਿਵੇਂ 3-4 ਮਰ ਗਏ ਔਰ ਉਸ ਅਫੜਾ ਦਫੜੀ 'ਚ ਕਿਹਨੇ ਔਰ ਉਹਨੂੰ ਸਾਈਗੋਨ ਮੂਵਮੈਂਟ ਕਹਿਣਾ ਸ਼ੁਰੂ ਕਰਤਾ। ਹੁਣ ਜਦੋਂ ਇੱਕ ਖਿੱਤੇ 'ਚ ਜਾ ਕੇ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਆਪਣੇ ਇਤਿਹਾਦੀਆਂ ਨੂੰ ਕਿ ਜੀ ਅਸੀਂ ਤੁਹਾਡੇ ਨਾਲ ਖੜੇ, ਤੇ ਦੂਜੇ ਪਾਸੇ ਜਿੱਥੇ 20 ਸਾਲ ਜਿਨ੍ਹਾਂ ਨੇ ਤੁਹਾਡੇ ਨਾਲ ਖਲੋਤੇ
ਉਹਨਾਂ ਨੂੰ ਤੁਸੀਂ ਛੱਡਣ ਲੱਗੇ ਅੱਧਾ ਮਿੰਟ ਨਹੀਂ ਲਾਇਆ। ਸੋ ਮਤਲਬ ਇਹ ਹੈ ਵੀ ਉਹ ਇਵੇਂ ਹੀ ਹੈ ਕਿ ਵੀ ਇੱਕ ਨਿਆਣਾ ਜਿਹੜਾ ਹੈ ਉਸ ਦੇ ਹੱਥ ਕੁੱਕੀ ਜਾਰ 'ਚ ਨੇ, ਮੂੰਹ 'ਚ ਵੀ ਕੁੱਕੀ ਹੈ, ਤੇ ਉਹ ਜਦੋਂ ਮਾਂ ਆ ਗਈ ਸਿਰ ਦੇ ਉੱਤੇ, ਮਮ ਆਈ ਐਮ ਨਾਟ ਈਟਿੰਗ ਕੁਕੀਜ਼, ਹੱਥ ਵੀ ਕੁੱਕੀ ਜਾਰ 'ਚ ਨੇ, ਮੂੰਹ 'ਚੋਂ ਵੀ ਨਿਕਲ ਰਿਹਾ। ਹੁਣ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਆਪਣੇ ਅਲਾਈਜ਼ ਨੂੰ ਕਿ ਜੀ ਉੱਥੇ ਬੈਠੇ ਆ ਵਿਤਨਾਮ ਨੂੰ ਜਾਂ ਸਿੰਗਾਪੁਰ ਨੂੰ, ਜੀ ਅਸੀਂ ਤੁਹਾਡੇ ਨਾਲ ਖੜੇ ਹਾਂ। ਉਹ ਕਹਿੰਦੇ ਆ ਗਵਾਂਢ 'ਚ ਦੇਖੋ ਜਿਨ੍ਹਾਂ ਦੇ ਨਾਲ ਤੁਸੀਂ ਖੜੇ ਸੀ ਉਹਨਾਂ ਦੇ ਨਾਲ ਤੁਸੀਂ ਕੀ ਕਰ ਰਹੇ ਹੋ। ਹੁਣ ਇਹ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਇਹ ਸਿਰਫ ਬਿਆਨਬਾਜ਼ੀ ਹੈ। ਦੋ ਖਬਰਾਂ ਮੈਂ ਕੁਇਕਲੀ ਪਹਿਲਾਂ ਚਾਈਨਾ ਦੇ ਨੂੰ ਘੇਰਨ ਦੀ ਲਾਈਨ ਵਾਲੇ ਜਿਹੜਾ ਇਹਨਾਂ ਦਾ ਦੇਖੀਏ। 4-day Malabar Wargames begins off coast of Guam in Western Pacific, और ये पूरी डिटेल खबर है। The high voltage Malabar XI featuring the navies of all 4 Quad countries, India, US, Australia and Japan, began on Thursday off the coast of Guam in a backdrop of a resolve by the 4 nations to solidify cooperation for a free and open Indo-Pacific in view of the China's rogue behavior in the region। और अगे पूरी डिटेल है कि रेंज ऑफ वारशिप्स, एयरक्राफ्ट, हैलीकॉप्टर्स, ये पूरी 4 दिन एक्सरसाइज होएगी। और उन्होंने US नेवी जी वैसटर्न पैसिफिक च बैठी है वो उन्होंने होस्ट कर रही है। और US का 7th फ्लीट उन्होंने बयान दे विच किया कि एक्सरसाइज डेमोनस्ट्रेटेड द कमिटमेंट अमंग द लाइक माइंडेड नेशंस टू अपहोल्ड ए रूल्स बेस्ड मैरीटाइम ऑर्डर इन द इंडो पैसिफिक। पूरी डिटेल है। हुण इन्होंने अपनी ताकत दिखाई, तो हुण जे इन्होंने दिखाई है तो चाइना जिहड़ा कि बराबर दा शरीक है, चाइना, पाकिस्तान, थाईलैंड, मंगोलिया, टू होल्ड मिलिट्री एक्सरसाइजेस। All the 4 countries will dispatch more than 1,000 troops to participate in the drills involving units of infantry, fast response, security, helicopter, engineering, transportation and medical services। अगले महीने सितंबर च चाइना का सूबा हैनान है, ਉਹਦੇ 'ਚ ਇਹ ਚਾਰੋਂ ਮੁਲਕਾਂ ਵੱਲੋਂ ਉਹਨਾਂ ਦੀ ਫੌਜ ਦੇ 'ਚ 1000 ਤੋਂ ਜ਼ਿਆਦਾ ਜਿਹੜੇ ਜਵਾਨ ਉਹ ਪਾਰਟਿਸਿਪੇਟ ਕਰਨਗੇ। ਇਹ ਮਿਲਟਰੀ ਐਕਸਰਸਾਈਜ਼ਸ ਔਰ ਇਹਦਾ ਉਹਨਾਂ ਨੇ ਨਾਂ ਰੱਖਿਆ ਸ਼ੇਅਰਡ ਡੈਸਟੀਨੀ 2021। ਸ਼ੇਅਰਡ ਡੈਸਟੀਨੀ। ਔਰ ਉਹਨਾਂ ਦੇ ਤੁਸੀਂ ਮੁਲਕ ਦੇਖੋ, ਚਾਈਨਾ ਪਾਕਿਸਤਾਨ ਐਕਸਰਸਾਈਜ਼ਸ ਤਾਂ ਹੁੰਦੀਆਂ ਹੀ ਨੇ, ਹੁਣ ਥਾਈਲੈਂਡ ਵੀ ਨਾਲ ਹੈ ਔਰ ਮੰਗੋਲੀਆ ਵੀ। ਇੱਕ ਸਟੇਜ ਤੇ ਅਮਰੀਕਾ ਨੇ ਮੰਗੋਲੀਆ ਨੂੰ ਵਿਨ ਓਵਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਿਲਰੀ ਕਲਿੰਟਨ ਐਜ਼ ਏ ਸੈਕਟਰੀ ਆਫ ਸਟੇਟ ਗਈ। ਔਰ ਇਹ ਮੰਗੋਲੀਆ ਦੀ ਇੱਕ ਆਪਣੀ ਹਿਸਟਰੀ ਹੈ, ਚਾਈਨਾ ਦੇ ਨਾਲ ਬਾਰਡਰ ਲੱਗਦਾ ਹੈ। ਇੰਡੀਆ ਨੇ ਵੀ ਮੰਗੋਲੀਆ ਨੂੰ ਥੋੜ੍ਹਾ ਜਿਹਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਚਾਈਨਾ ਨੇ ਬਾਰਡਰ ਬੰਦ ਕਰਤਾ, ਗੋਡੇ ਲਵਾਤੇ। ਹਾਲਾਂ ਮੰਗੋਲੀਆ ਦੇ ਨਾਲ ਜੁੜਿਆ ਹੋਇਆ ਫਿਰ ਉਹ ਚੰਗੇਜ਼ ਖਾਨ ਉਹ ਸਾਰਾ। ਪਰ ਹੁਣ ਮੰਗੋਲ, ਪਾਕਿਸਤਾਨੀ, ਚੀਨੀ ਔਰ ਥਾਈ ਇਹ ਇਕੱਠੇ ਜਿਹੜੇ ਨੇ ਚੀਨ ਦੇ ਹਨਾਨ ਪ੍ਰੋਵਿੰਸ ਦੇ ਵਿੱਚ ਨਾਲੇ ਮਿਲਟਰੀ ਐਕਸਰਸਾਈਜ਼ਸ ਕਰਨਗੇ ਤੇ ਨਾਲੇ ਚਾਈਨੀਜ਼ ਫਰਾਈਡ ਰਾਈਸ ਵੀ ਖਾਣਗੇ। ਤੇ ਬਾਕੀ ਜਿਹੜੀਆਂ ਡੈਲੀਕੇਸੀਜ਼ ਨੇ ਉਹ ਤਾਂ ਨਹੀਂ ਮੈਂ ਹੁਣ ਕਹਿੰਦਾ ਕਿ ਭਾਈ ਕਿਹੜੀਆਂ ਉਹਨਾਂ ਨੇ ਖਾਣੀਆਂ ਜਾਂ ਖਵਾਉਣੀਆਂ ਨੇ, ਲੇਕਿਨ ਇਹ ਗੱਲ ਦੱਸਦੀ ਹੈ ਕਿ ਵੀ ਸਾਡਾ ਖਿੱਤਾ ਹੀ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਦੁਨੀਆ ਦੀ ਡੈਸਟੀਨੀ ਵੀ ਡਿਸਾਈਡ ਕਰੇਗਾ। ਤੇ ਜੇ ਦੁਨੀਆ ਦੀ ਕਿਸਮਤ ਘੜਦੇ ਕੋਈ ਸਾਡੀ ਵੀ ਕਿਸਮਤ ਘੜੀ ਜਾਏ ਉਸ ਚੋਂ, ਤਾਂ ਉਹਨੂੰ ਅਸੀਂ ਗਨੀਮਤ ਸਮਝਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।